2 जुलाई ਐਤਵਾਰ ਜਿਹੜਾ ਅਗਲਾ ਐਤਵਾਰ ਆਉਣਾ ਹੈ, ਇਹ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਅਗਲੇ ਐਤਵਾਰ ਆਪਾਂ ਜਿਹੜਾ ਅੰਮ੍ਰਿਤ ਵੇਲਾ ਹੈ 3 ਤੋਂ 5:30 ਵਾਲਾ, ਇਹ ਗੁਰੂ ਜੀ ਦੀ ਮਿਹਰ ਦੇ ਨਾਲ ਉਹਦੇ ਵਿੱਚ ਸ਼ਬਦ ਕੀਰਤਨ ਵੀ ਕਰਾਂਗੇ ਤੇ ਸਾਰੇ ਜਿੰਨੇ ਪਰਿਵਾਰਕ ਮੈਂਬਰ ਤੁਸੀਂ ਜੁੜੇ ਹੋ ਨਾ, ਜਿੰਨੇ ਵੀ ਇੱਕ ਪਰਿਵਾਰ ਦੇ ਜੋ ਜਿੰਨੇ ਵੀ ਜੀ ਨੇ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਉਸ ਦਿਨ ਇੱਕ ਸੁਖਮਨੀ ਸਾਹਿਬ ਦਾ ਸਭ ਨੇ ਪਾਠ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਦੇ ਵਿੱਚ ਕਿਸੇ ਨੇ ਗੈਰ ਹਾਜ਼ਰੀ ਨਹੀਂ ਕਰਨੀ, ਭਾਵੇਂ ਬਾਹਰ ਵਾਲਿਆਂ ਨੂੰ ਫੋਨ ਕਰ ਦਿਓ, ਜਿਨ੍ਹਾਂ ਨੂੰ ਕਰਨਾ ਫੋਨ। ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਐਤਵਾਰ ਸਭ ਨੇ ਸੁਖਮਨੀ ਸਾਹਿਬ ਦਾ ਪਾਠ, ਦਾਸ ਕਰੇਗਾ ਸੁਖਮਨੀ ਸਾਹਿਬ ਦਾ ਪਾਠ ਤੇ ਟਾਈਮ ਜਿਹੜਾ ਇਹੋ ਹੀ ਰਹਿਣਾ, ਆਪਾਂ 5:15 ਜਾਂ 5:20 ਤੇ ਆਨੰਦ ਸਾਹਿਬ ਪੜ੍ਹਨਾ, ਆਪਾਂ ਟਾਈਮ ਲੇਟ ਨਹੀਂ ਕਰਨਾ। ਪਰ ਉਸ ਦਿਨ ਆਪਾਂ ਵਾਹਿਗੁਰੂ ਸਿਮਰਨ ਤੇ ਨਾਲ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਹਾਜ਼ਰੀ ਲਾਵਾਂਗੇ। ਇਹ ਐਤਵਾਰ ਸਾਰੇ ਪਰਿਵਾਰਕ ਮੈਂਬਰਾਂ ਦੀ ਚੜ੍ਹਦੀ ਕਲਾ ਲਈ, ਤੁਹਾਡੇ ਘਰਾਂ 'ਚ ਖੁਸ਼ੀਆਂ ਆਉਣ, ਬਾਬਾ ਐ ਮੁੱਠਾਂ ਖੋਲੇ, ਉਸ ਅਰਦਾਸ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਸਾਰਿਆਂ ਨੇ ਰਲ ਕੇ ਐਤਵਾਰ ਸੁਖਮਨੀ ਸਾਹਿਬ ਦਾ ਪਾਠ ਕਰਨਾ। ਇਹ ਗਾਂ ਤੋਂ ਗਾਂ ਇੱਕ ਦੂਜੇ ਨੂੰ ਮੈਸੇਜ ਦੇ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਅਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ, 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ। ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। 98 150 99 513 ਨੰਬਰ 'ਤੇ 98150 89513 ਇਸ ਨੰਬਰ 'ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ, 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ, ਗੁਰੂ ਗਰੀਬ ਨਿਵਾਜ।
हे प्राणनाथ गोविंदे कृपा निधान जगद गुरु। हे संसार ताप हरण करुणा में सब दुख हरो। करो अरदास। करुणा में सब दुख हरो। मेरे सारे दुख हर लो जी। हे शरण जोग दयाले दीनानाथ मया करो। एक कृपा करो केड़ी शरीर स्वस्थ तंदुरुस्तियां खीण समय सिमरंत नानक राम दामोदर माधवे। बड़े प्यार नाल सारी संगत फतेह बुलाओ। वाहिगुरु जी का खालसा वाहिगुरु जी की फतेह। धन गुरु रामदास जी। धन गुरु रामदास जी। धन गुरु रामदास जी। धन गुरु रामदास जी। प्यार नाल सारे आखो ने जी धन बाबा दीप सिंह जी। गुरु रामदास जी दे बाबा दीप सिंह साहिब जी दे बेअंत संगत रूपी परिवारक मैंबर गुरुद्वारा बीबी कौला जी कौलसर साहिब मां जी दे चरणों दे विच पहुंचे ने, पहुंच रहे ने। और बेअंत परिवारक मैंबर साडे यूट्यूब चैनल भाई अमनदीप सिंह जी ऑफिशियल चैनल के माध्यम राही आपो अपने घरां विच पिंडां शहरां देशां विदेशां च जुड़े ने। सारे परिवारक मैंबरां नूं मैं जी आया आखदा। और मेरी बेनती अज जो असी सोचिया कुछ होर सी हो कुछ दा होर गया। आखो धन गुरु रामदास जी। धन गुरु रामदास जी। अज सोच तो भी परे तुसी किरपा कीती है। एडी वड्डी गिणती दे विच पहुंचे हो, पहुंच रहे। ते जदों परिवार वध जे ते आपे एडजस्टमेंट करी जाए। गोडे ठा के भी संगत नूं भाउणा पवे भा लैणा। और मैं वेख रहा बाहर किते भी हुण बहण की जगह नहीं, बाहर भी अंदर भी संगतां खड़ियां ने गुरु जी की मेहर नाल। बेअंत परिवारक मैंबर बेअंत संगतां थलड़े हाल च भी सज रही ने, पौड़ियां च भी बैठियां ने। जिथे जिथे भी जगह मिले हुण प्यारे लाहा खट्टण दा समय और आपे एडजस्ट करी चलिओ। गर्मी बहुती लगे तां भी पॉजिटिविटी रखिओ अपने अंदर। ये बाबा नंद सिंह साहिब दा बचन कहंदे जेड़ी गर्मी आके तू संगत दे विच सहार लेंगा ना, गुरु रामदास तेनू नरकां दी गर्मी तो बचा लैणगे। थोड़ा जिहा समय तकरीबन 1 घंटा मैं तुहाडा समा होर लैणा ते बस पता भी नहीं लगना जदों प्यार च तुसीं बह के कदों ये समा लंघ जाना। जिथे जिथे जगह मिले, जिथे जिथे भी थां मिले, बस जुड़ो, गुरु जी दीयां खुशियां लो। भावना होई गुरु ग्रंथ साहिब जी दे रूप दे विच हाजर नाजर गुरु रामदास बापू जी चौंकड़ा मार के बैठे। धन गुरु रामदास जी। धन गुरु रामदास जी। प्यार नाल सारे आखो ने जी धन बाबा दीप सिंह जी। गुरु अर्जन देव पातशाह जी दे प्यारे मिठे बोल गुरु ग्रंथ साहिब जी दे 79 नंबर अंग दे उत्ते दर्ज। जिवें साडे शरीर दे अंग मैं तकरीबन हर कीर्तन विच बेनती करदा, जिवें साडे शरीर दे अंग गुरु ग्रंथ साहिब जी दे भी अंग 79 नंबर अंग दे उत्ते ये शब्द दर्ज। मन प्यारिया जियो मित्रा कर संतां संग निवासो।
ਉਹ ਮੇਰੇ ਮਨਾ ਮਹਾਂਪੁਰਖਾਂ ਦੀ ਸੰਗਤ ਵਿੱਚ ਰਹਿ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੇਰੇ ਪਿਆਰੇ ਮਨ, ਇਹ ਮੇਰੇ ਮਿੱਤਰ ਗੁਰਮੁਖਾਂ ਦੀ ਸੰਗਤ ਵਿੱਚ ਆਪਣਾ ਬੈਣ ਖਲੋਣ ਰੱਖ। ਮਹਾਂਪੁਰਖਾਂ ਦੀ ਸੰਗਤ ਵਿੱਚ ਆਪਣਾ ਨਿਵਾਸ ਰੱਖ। ਮਹਾਰਾਜ ਇਹਦੇ ਨਾਲ ਹੋਏਗਾ ਕੀ? ਸਤਿਗੁਰੂ ਕਹਿੰਦੇ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ। ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪਰਗਾਸੋ। ਕਹਿੰਦੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਤੈਨੂੰ ਪਰਮੇਸ਼ਰ ਦੇ ਨਾਮ ਜਪਣ ਦਾ ਚਾਅ ਚੜੇਗਾ। ਕਹਿੰਦੇ ਇੱਕ ਵਾਰੀ ਵਾਹਿਗੁਰੂ ਕਹੇਗਾ ਨਾ 100 ਵਾਰੀ ਹੋਰ ਕਹਿਣ ਨੂੰ ਦਿਲ ਕਰੇਗਾ। ਇੱਕ ਵਾਰੀ ਗੁਰੂ ਰਾਮਦਾਸ ਕਹੇਗਾ 100 ਵਾਰੀ ਹੋਰ ਕਹਿਣ ਨੂੰ ਦਿਲ ਕਰੇਗਾ। ਇੱਕ ਵਾਰੀ ਬਾਬੇ ਦੀਪ ਸਿੰਘ ਦਾ ਨਾਮ ਲਏਗਾ 100 ਵਾਰੀ ਹੋਰ ਕਹਿਣ ਨੂੰ ਦਿਲ ਕਰੇਗਾ। ਕਹਿੰਦੇ ਜਦੋਂ ਤੈਨੂੰ ਨਾਮ ਜਪਣ ਦੇ ਵਿੱਚ ਆਨੰਦ ਆਉਣਾ ਸ਼ੁਰੂ ਹੋ ਗਿਆ, ਨਾਮ ਜਪਣਾ ਤੂੰ ਸ਼ੁਰੂ ਕਰ ਦਿੱਤਾ ਮਹਾਂਪੁਰਖਾਂ ਦੀ ਸੰਗਤ ਵਿੱਚ ਬਹਿ ਕੇ, ਇਹਦੇ ਨਾਲ ਤੇਰੇ ਅੰਦਰ ਆਤਮਿਕ ਰੌਸ਼ਨੀ ਹੋ ਜਾਏਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆਤਮਾ ਦੇ ਅੰਦਰ ਜੋ ਆਤਮਿਕ ਚਾਨਣ ਹੋ ਜਾਏਗਾ, ਚਾਨਣ। ਤੇ ਅੱਗੇ ਮਹਾਰਾਜ ਕਹਿੰਦੇ ਸਿਮਰ ਸੁਆਮੀ ਸੁਖੈ ਗਾਮੀ ਇੱਛ ਸਗਲੀ ਪੁੰਨੀਆਂ। ਕਹਿੰਦੇ ਸੁਖ ਅਪਣਾਉਣ ਵਾਲੇ ਮਾਲਕ ਪ੍ਰਭੂ ਨੂੰ ਸਿਮਰਿਆ। ਆ ਜਿਹੜਾ ਅਸੀਂ ਵਾਰ-ਵਾਰ ਕਹਿੰਦੇ ਆ ਨਾ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਕਹਿੰਦੇ ਜਦੋਂ ਤੂੰ ਮਾਲਕ ਪਰਮੇਸ਼ਰ ਨੂੰ ਸਿਮਰਦਾ ਨਾ, ਤੇਰੀਆਂ ਸਾਰੀਆਂ ਇੱਛਾਵਾਂ ਗੁਰੂ ਰਾਮਦਾਸ ਆਪੇ ਪੂਰੀਆਂ ਕਰ ਦਿੰਦੇ ਨੇ। ਜਿਹੜੀ ਵੀ ਤੂੰ ਇੱਛਾ ਲੈ ਕੇ ਆਉਂਦਾ, ਔਰ ਮੈਂ ਹੈਰਾਨ ਹੁੰਨਾ, ਹੈਰਾਨ ਜਿਨ੍ਹਾਂ ਦੀਆਂ ਕਿਤੋਂ ਵੀ ਮੁਰਾਦਾਂ ਪੂਰੀਆਂ ਨਹੀਂ ਨਾ ਹੋਈਆਂ, ਜਦੋਂ 20 ਵਾਲੇ ਸਮਾਗਮ ਤੇ ਆਉਣ ਲੱਗ ਪਏ, 27 ਵਾਲੇ ਸਮਾਗਮ ਤੇ ਆਉਣ ਲੱਗ ਪਏ, ਰਹਿਣ ਸਬਾਈਆਂ ਤੇ ਆਉਣਾ ਸ਼ੁਰੂ ਕਰਤਾ, ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰਤਾ, ਗੁਰੂ ਰਾਮਦਾਸ ਨੇ ਐ ਮੁੱਠਾਂ ਖੋਲਣੀਆਂ ਸ਼ੁਰੂ ਕਰਤੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਕਿਉਂਕਿ ਮਾਲਕ ਮੇਰਾ ਕੌਣ ਹੈ? ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਹਿੰਦੇ ਸਾਰੀਆਂ ਤੇਰੀਆਂ ਇੱਛਾਵਾਂ ਪੂਰੀਆਂ। ਤੇ ਫਿਰ ਉਸ ਤੋਂ ਬਾਅਦ ਮਹਾਰਾਜ ਬਚਨ ਕਰਦੇ ਪੂਰਬੇ ਕਮਾਏ ਸਿਰੀ ਰੰਗ ਪਾਏ, ਹਰ ਮਿਲੇ ਚਿਰੀ ਵਿਸ਼ੁੰਨਿਆ। ਕਹਿੰਦੇ ਇਹ ਪਹਿਲੇ ਜਨਮਾਂ ਦੇ ਵਿੱਚ ਕੀਤੀ ਨੇਕ ਕਮਾਈ ਦੇ ਸੰਸਕਾਰਾਂ ਦੇ ਅਨੁਸਾਰ ਕੀ ਕਿਰਪਾ ਵਰਤੀ। ਕੀ ਕਿਰਪਾ ਵਰਤੀ ਕਿ ਚਿਰ ਦਾ ਵਿਛੜਿਆ ਜਿਹੜਾ ਪਰਮੇਸ਼ਰ ਹੈ ਨਾ, ਉਹ ਜੀਵ ਇਸਤਰੀ ਨੂੰ ਮਿਲ ਪਿਆ। ਇਹ ਪਿਛਲੇ ਸੰਸਕਾਰਾਂ ਕਰਕੇ ਕਿਰਪਾ ਵਰਤੀ। ਸੱਚਾਈ ਏ ਆ ਜਿਹੜਾ ਹੁਣ ਵੀ ਅਸੀਂ ਬੈਠੇ ਆ ਨਾ, ਪਤਾ ਨਹੀਂ ਕਿਹੜੇ ਚੰਗੇ ਸੰਸਕਾਰ ਅੱਗੇ ਆਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਹਿਲੇ ਜਨਮਾਂ 'ਚ ਕੀਤੇ ਸੰਸਕਾਰ ਵੀ ਚੰਗੇ, ਉਹ ਵੀ ਅੱਗੇ ਆਏ। ਤੇ ਜਿਹੜਾ ਅਸੀਂ 1 ਘੰਟਾ ਪਹਿਲੇ ਕਰਮ ਬੀਜਿਆ, ਉਹ ਵੀ ਪਿਛਲਾ ਹੀ ਸੰਸਕਾਰ ਹੋ ਗਿਆ ਨਾ। ਕੱਲ ਜਿਹੜਾ ਕਰਮ ਬੀਜਿਆ, ਉਹ ਵੀ ਪਿਛਲਾ ਪੂਰਬਲਾ ਸੰਸਕਾਰ ਹੋ ਗਿਆ। ਪਤਾ ਨਹੀਂ ਕਿਹੜਾ ਚੰਗਾ ਕਰਮ ਕੀਤਾ, ਜਿਸ ਚੰਗੇ ਕਰਮ ਦੇ ਉੱਤੇ ਗੁਰੂ ਰਾਮਦਾਸ ਤੁਰਠੇ ਤੇ ਸਾਨੂੰ ਸਾਰਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਲਿਆ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਇਉਂ ਵੀ ਕਹਿ ਲਈਏ, ਪਤਾ ਨਹੀਂ ਕਿਹੜੇ ਔਗਣ ਦੇ ਉੱਤੇ ਤਰਸ ਕਰਤਾ ਮਹਾਰਾਜ ਨੇ, ਕਿਹੜੇ ਔਗਣ ਦੇ ਉੱਤੇ ਤਰਸ ਕਰਤਾ। ਤੇ ਔਗਣ ਦੇ ਉੱਤੇ ਤਰਸ ਕਰਕੇ ਸਾਨੂੰ ਆ ਸਤ ਸੰਗਤ ਦਾ ਕਿਲਾ ਦੇ ਦਿੱਤਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਮੈਨੂੰ ਥੋੜਾ ਜਿਹਾ ਹੋਰ ਲਾਭ ਦੱਸੋ ਮਹਾਂਪੁਰਖਾਂ ਦੀ ਸੰਗਤ ਦਾ, ਮੈਂ ਲਾਲਚੀ ਆ, ਮੈਨੂੰ ਥੋੜਾ ਹੋਰ ਲਾਭ ਦੱਸੋ। ਮਹਾਰਾਜ ਕਹਿੰਦੇ ਆ ਅਗਲਾ ਲਾਭ ਸੁਣ। ਜਦੋਂ ਤੂੰ ਕਮਾਈ ਵਾਲਿਆਂ ਦੀ ਸੰਗਤ ਕਰਦਾ, ਅੰਤਰ ਬਾਹਰ ਸਰਬੱਤ ਰਵਿਆ, ਮਨ ਉਪਜਿਆ ਵਿਸ਼ਵਾਸੋ। ਕਹਿੰਦੇ ਜਦੋਂ ਗੁਰਮੁਖਾਂ ਦੀ ਸੰਗਤ ਕਰਦਾ, ਸੰਗਤ ਕਰ ਕਰਕੇ ਤੇਰੇ ਅੰਦਰ ਇੱਕ ਵਿਸ਼ਵਾਸ ਆ ਜਾਂਦਾ। ਕਿਹੜਾ ਵਿਸ਼ਵਾਸ? ਪਰਮੇਸ਼ਰ ਜੀਵਾਂ ਦੇ ਅੰਦਰ ਵੀ ਹੈ
ते बार भी जर्रे जर्रे दे विच हर थां दे उत्ते ओ व्यापक है। आखो धन गुरु रामदास जी, धन गुरु रामदास। ये विश्वास आ गया महापुरखां दी संगत करके। केड़ा विश्वास? चतर चक्रवर्ती चतर चक्कर भुगते, सोयम भव सुवंग सर्वदा सर्व जुगते, दुकालंग परणासी दयालंग स्वरूपे सदा, अंग संगे अपंगंग विभूते। ते महाराज फिर बचन करदे अखीर ते कहंदे, नानक सिख दे मन प्रीतम कर संतां संग निवासो। महाराज कहंदे मैं तेनू सिक्ख्या दे रहा, ये सिक्ख्या नू मन लै। मैं तेनू सिक्ख्या दे रहा कि गुरमुखां दी संगत दे विच ही टिकिया कर, माड़ी संगत तो परहेज कर, महापुरखां दी संगत विच टिकिया रहो। आखो धन गुरु रामदास जी। इवें कह रहे ने पिता जी। आओ सारी संगत प्यार दे विच सिद्धि जी लय विच मैं कीर्तन करदा, सब नूं पता है, सारे परिवारक मैंबरां नूं, ते सारे मेरे नाल नाल किरपा करियो, कोई रसना मंझी ना रहे जी। मन प्यारे जियो मित्रा, कर संतां संग निवासो। बड़ी आसान पंक्ति है, मन नूं कहना, मन प्यारिया जियो मित्रा, कर संतां संग निवासो। महापुरखां दे निवास विच, महापुरखां दी संगत विच, महापुरखां दी शरण विच रहा कर, महापुरखां दे विच ही उठिया बैठिया कर। आखो धन गुरु रामदास जी, धन गुरु रामदास जी। मन प्यारे जियो मित्रा, कर संतां संग निवासो। मन प्यारे जियो मित्रा, कर संतां संग निवासो। मन प्यारे, मन प्यारे, बोलो मन प्यारे, सारे मन प्यारे, सारे नहीं बोले मन प्यारे, गज के मन प्यारे जियो मित्रा, हर संतां संग निवासो। मन प्यारे जियो मित्रा, हर नाम जपत परगासो। मन प्यारे जियो मित्रा, हर नाम जपत परगासो। पढ़ो मन प्यारे, सारे मन प्यारे, बोलो जी मन प्यारे, सारे नहीं बोले मन प्यारे, गज के बोलो गज के। मन प्यारे जियो मित्रा, कर संतां संग निवासो। मन प्यारे जियो मित्रा, कर संतां संग निवासो। सिमर स्वामी सुखे गामी, इच्छे सगली पुनिया। पढ़ो जी। सिमर स्वामी
ले चिरी बिछुनिया मन प्यारे बोलो मन प्यारे सारे सारे मन प्यारे बार बड़े गज के सारे मन प्यारे और ऊंची बोलो और ऊंची मन प्यारे जियो मेरा कर संता संग निवासो मन प्यारे जियो मेरा कर संता संग निवासो जी बाबा दीप सिंह जी बाबा दीप सिंह जी मेरे बाबा दीप सिंह जी धन गुरु रामदास जी प्यार न लखन जी धन बाबा अंतर बाहर सरबत रविया मन उपजिया बिसासो अंतर बाहर सरबत रविया मन उपजिया बिसासो नानक सिख दे मन प्रीतम कर संता संग निवासो कर संता संग निवासो मन प्यारे बोलो मन प्यारे सारे बोलो जी मन प्यारे गज के मन प्यारे जियो मेरा कर संता संग निवासो मन प्यारे मन प्यारे जियो मित्रा हर नाम जपत परगासो मन प्यारे जियो मित्रा हर नाम जपत परगासो पढ़ो मन प्यारे बोलो मन प्यारे गज के मन प्यारे सारे नहीं बोले बोलो मन प्यारे जियो मेरा कर संता संग निवासो संगत बोले प्यारे जियो कर संता मन प्यारे जियो मित्रा कर संता संग निवासो निवासो कबीर साधु की संगत रहो जो की पूसी खाओ कबीर साहब बड़ी प्यारी सुमत देन लगे आखो धन गुरु रामदास जी
ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜੇ ਤੇਰੇ ਉੱਤੇ ਇੰਨਾ ਔਖਾ ਸਮਾਂ ਵੀ ਬਣ ਜਾਵੇ ਨਾ ਕਿ ਅੰਨ ਤੈਨੂੰ ਨਸੀਬ ਨਾ ਹੋਵੇ, ਇੰਨਾ ਔਖਾ ਵੇਲਾ ਆ ਗਿਆ, ਜੌਂ ਹੈ ਨਾ ਜੌਂ, ਉਹਦੇ ਛਿੱਲੜ ਖਾ ਕੇ ਤੈਨੂੰ ਗੁਜ਼ਾਰਾ ਕਰਨਾ ਪੈ ਰਿਹਾ, ਇੰਨਾ ਔਖਾ ਸਮਾਂ ਆ ਗਿਆ। ਆਵੇ ਨਾ, ਇੱਕ ਮਿਸਾਲ ਦਿੱਤੀ ਉਹਨਾਂ ਨੇ, ਕਹਿੰਦੇ ਤੇਰੇ ਤੇ ਇੰਨਾ ਔਖਾ ਵੇਲਾ ਵੀ ਆ ਗਿਆ ਨਾ ਕਿ ਤੈਨੂੰ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਨਾ ਪੈ ਰਿਹਾ, ਤੇਰੀ ਕਿਰਤ ਕਮਾਈ ਹੈ ਹੀ ਕੁਝ ਨਹੀਂ। ਪਰ ਇੱਕ ਚੀਜ਼ ਦਾ ਧਿਆਨ ਰੱਖੀ, ਤਾਂ ਵੀ ਮਹਾਂਪੁਰਖਾਂ ਦੀ ਸੰਗਤ ਨਾ ਛੱਡੀ। ਸਤਿ ਸ੍ਰੀ ਅਕਾਲ। ਕਬੀਰ ਸਾਹਿਬ, ਇੰਨੀ ਗਰੀਬੀ ਆਉਣ ਦੇ ਬਾਵਜੂਦ ਵੀ ਮੈਂ ਮਹਾਂਪੁਰਖਾਂ ਦੀ ਸੰਗਤ ਨਾ ਛੱਡਾਂ। ਕਾਰਨ ਕਹਿੰਦੇ ਗਰੀਬੀ ਬਰਦਾਸ਼ਤ ਕਰ ਲਈ, ਪਰ ਮਹਾਂਪੁਰਖਾਂ ਦੀ ਸੰਗਤ ਨਾ ਛੱਡੀ, ਕਿਉਂਕਿ ਮਹਾਂਪੁਰਖਾਂ ਦੀ ਸੰਗਤ ਵਿੱਚ ਏਡੀ ਤਾਕਤ ਏ, ਜਿਹੜੀ ਤਾਕਤ ਦੇ ਨਾਲ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੇਰੇ ਪੁੱਠੇ ਕਰਮ ਵੀ ਸਿੱਧੇ ਕਰ ਦਿੰਦੇ ਨੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਅੱਜ ਤੇਰੇ ਤੇ ਔਖਾ ਵੇਲਾ ਆ ਗਿਆ ਨਾ, ਤੂੰ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਨੇ ਐ, ਉਹ ਮਹਾਂਪੁਰਖਾਂ ਦੀ ਸੰਗਤ ਨਾ ਛੱਡੀ। ਅੱਜ ਤੂੰ ਆਪਣਾ ਪੇਟ ਭਰਨ ਜੋਗਾ ਨਹੀਂ, ਮਹਾਂਪੁਰਖਾਂ ਦੀ ਸੰਗਤ ਨੇ ਇੰਨੇ ਰੰਗ ਲਾ ਦੇਣੇ, ਤੂੰ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣ ਜਾਣਾ ਹੈ। ਕਮਾਈ ਵਾਲਿਆਂ ਦੀ ਸੰਗਤ ਨਾ ਛੱਡੀ, ਮਹਾਂਪੁਰਖਾਂ ਦੀ ਸੰਗਤ ਨਾ ਛੱਡੀ। ਉਹ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਕਹਿਣਾ ਨਾ ਛੱਡੀ, ਬਾਬਾ ਦੀਪ ਸਿੰਘ, ਬਾਬਾ ਦੀਪ ਸਿੰਘ ਕਹਿਣਾ ਨਾ ਛੱਡੀ। ਅੱਜ ਜੇ ਤੇਰੇ ਪੱਲੇ ਕੱਖ ਵੀ ਨਹੀਂ ਨਾ ਰੁਲਦਾ, ਉਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਜਦੋਂ ਤੇਰੇ ਉੱਤੇ ਨਜ਼ਰ ਪਾਉਣੀ ਹੈ ਨਾ, ਨਜ਼ਰ ਪਾਉਣੀ, ਅੱਜ ਜਿਹੜਾ ਤੂੰ ਕੱਖਾਂ ਵਿੱਚ ਰੁਲਦਾ ਹੈ ਨਾ, ਉਹ ਪਿਆਰਿਆ ਪੂਰੇ ਸੰਸਾਰ ਦੇ ਵਿੱਚ ਹੀਰਿਆਂ ਵਾਂਗੂ ਤੇਰਾ ਸਤਿਕਾਰ ਪ੍ਰਗਟ ਕਰ ਦੇਣਾ ਹੀ ਉਹਨੇ। ਸਤਿ ਸ੍ਰੀ ਅਕਾਲ। ਕਹਿੰਦੇ ਗਰੀਬੀ ਆ ਗਈ, ਮਹਾਂਪੁਰਖਾਂ ਦੀ ਸੰਗਤ ਨਾ ਛੱਡੀ। ਤੇ ਇੱਕ ਗੱਲ ਸੁਣ, ਸਾਕਤਾਂ ਦੀ ਸੰਗਤ ਨਾ ਕਰੀ। ਜਦੋਂ ਔਖਾ ਵੇਲਾ ਆਉਂਦਾ ਨਾ, ਬੜੇ ਆ ਜਾਂਦੇ ਪੁੱਠੇ ਪਾਸੇ ਲਾਉਣ ਵਾਲੇ। ਉਹ ਤੂੰ ਜਾਨਾ ਸਿੰਘ ਗੁਰਦੁਆਰੇ ਕੀ ਮਿਲਿਆ ਤੈਨੂੰ, ਕੀ ਮਿਲਿਆ? ਤੂੰ ਜਾਨਾ ਸਿੰਘ ਮਹਾਂਪੁਰਖਾਂ ਦੀ ਸੰਗਤ 'ਚ ਤੈਨੂੰ ਕੀ ਮਿਲਿਆ? ਬੜੇ ਪੁੱਠੇ ਪਾਸੇ ਲਾਉਣ ਵਾਲੇ ਆਉਣਗੇ, ਪਰ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਮਾਈ ਵਾਲਿਆਂ ਦਾ ਸੰਗ ਨਾ ਛੱਡ ਦੇਵੇਂ। ਇਹ ਕੋਈ ਅਮਨਦੀਪ ਸਿੰਘ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਬੀਰ ਸਾਹਿਬ ਦੇ ਬੋਲ ਸੁਣਿਓ। ਕਬੀਰ ਸਾਧੂ ਕੀ ਸੰਗਤ ਰਹੋ, ਚੌਕੀ ਭੂਸੀ ਖਾਓ, ਹੋਨ ਖਾਰ ਸੋ ਹੋਏ ਗਏ, ਸਾਗਤ ਸੰਗ ਨ ਜਾਓ। ਮਨ ਪਿਆਰਿਆ ਜੀਓ ਮਿੱਤਰਾ, ਬੋਲੋ ਮਨ ਪਿਆਰਿਆ ਜੀਓ ਮਿੱਤਰਾ, ਬੋਲੋ ਮਨ ਪਿਆਰਿਆ ਜੀਓ ਮਿੱਤਰਾ। ਹਰ ਸੰਤਾਂ ਸੰਗ ਨਿਵਾਸੋ, ਹਰ ਸੰਤਾਂ ਸੰਗ ਨਿਵਾਸੋ, ਸੰਗ ਨਿਵਾਸੋ। ਕਬੀਰ ਸੰਗਤ ਸਾਧਕੀ, ਕਬੀਰ ਸੰਗਤ ਸਾਧਕੀ, ਦਿਨ ਦਿਨ ਤੂਣਾ ਖੇਤ, ਦਿਨ ਦਿਨ ਤੂਣਾ ਖੇਤ। ਕਹਿੰਦੇ ਮਹਾਂਪੁਰਖਾਂ ਦੀ ਸੰਗਤ ਦਾ ਇੱਕ ਹੋਰ ਵੱਡਾ ਲਾਭ ਕਬੀਰ ਸਾਹਿਬ ਕੀ ਕਹਿੰਦੇ, ਜਿਉਂ-ਜਿਉਂ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਨਾ, ਤਿਉਂ-ਤਿਉਂ ਪਰਮੇਸ਼ਰ ਗੁਰੂ ਰਾਮਦਾਸ ਨਾਲ ਦਿਨੋਂ ਦਿਨ ਤੇਰਾ ਪਿਆਰ ਵੱਧਦਾ ਹੀ ਜਾਂਦਾ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ते कहंदे इहदे उल्ट जदों तू साकत पुरुष दी संगत करदा है ना, वो काली कंबली दे वांगू संगत। ते काली कंबली जिन्नी मर्जी धोई चलो वो चिट्टी थोड़ी होण लगी कदी, है ही जेड़ी काली उन्हें चिट्टी थोड़ी कदी होना है। कहंदे साकतां दी संगत विच टिकिया जेड़ा बंदा है ना, ओनू कदी भी मन दी पवित्रता ही नहीं जे मिलदी। ते इहदे उल्ट जदों आ संगत विच बहिना है, रंग रतणियां दी संगत विच बहिना है, तेरा चित करदा एक बारी गुरु रामदास नू धन कहा, 10 बारी होर कहना धन गुरु रामदास जी, धन गुरु रामदास। किवें कह रहे कबीर संगत साधकी दिन दिन तू ना हेत साकत कारी कंबरी होए न सीत होए न सीत मन प्यारे बोलो बार बड़े दी गज के बोलो मन प्यारे जियो में तेरा कर संता संग निवासो। मन प्यारे जियो में तेरा कर संता संग निवासो। कबीर संगत करिए साधकी अंत करे निर्वाहो। कहते तू संगत कर कमाई वालियां दी। कबीर साहब दा लाभ की दसो तां सही, आ जड़ा मैं भज भज के 20 तरीक नूं आ जाना, सारे काम छड़ देना, मैं 27 नूं चुपहरे ते भी पहुंच जाना, मैं अमृत वेलियां च भी आ जाना, मैं रैन सबाइयां भी कट्टण पहुंच जाना। ਇਹਦਾ कुछ फायदा है कबीर साहब दसो तां सही। आ गुरु ग्रंथ साहिब जी दी बाणी दे विच मोहर लगी। कबीर साहब बचन की कर रहे, कहंदे कबीर संगत करिए साध की अंत करे निर्वाहो। कहंदे प्यारिया ए महापुरखां दी संगत जिथे आत्मक शांति देंदी है, महापुरखां दी संगत करन दे नाल जिथे बाकी सारे सुख मिलदे ने। ते एक गल याद रखी, ए महापुरखां दी संगत तोड़ भी निभदी है। आखो वाहिगुरू जी। कई बारी संसारी रिश्ते नाते जड़े ने ना, वो जिउंदियां जी साथ छड़ देंदे ने। सच्ची गल है। आ जरा जिन्ने सुख गए मूंह मोड़ लेंदे अपने ਜਿਹੜੇ ਮਾਣ ਕਰਦੇ ਸੀ ਇੱਕ ਦੂਜੇ ਦੇ ਉੱਤੇ, ਬਈ ਮੈਂ ਤੇ ਮਰਨ ਤੱਕ ਤੇਰੇ ਨਾਲ ਹੀ, ਤੇਰਾ ਸਾਥ ਨਹੀਂ ਛੱਡਣਾ। ਜਰਾ ਜਿੰਨਾ ਔਖਾ ਵੇਲਾ ਆਇਆ, ਜਿਹੜੇ ਜਨਮ ਮਰਨ ਦੇ ਮਰ ਮਿਟਣ ਦੇ ਇੱਕ ਦੂਜੇ ਦੇ ਨਾਲ ਵਾਅਦੇ ਕਰਦੇ ਸੀ ਨਾ, ਸਭ ਤੋਂ ਪਹਿਲੇ ਪਿੱਠ ਤੇ ਲੱਤ ਮਾਰ ਕੇ ਉਹੀ ਭੱਜ ਗਏ। ਇਹਦੇ ਤੇ ਔਖਾ ਵੇਲਾ ਆ ਗਿਆ, ਕਿਵੇਂ ਖਵਾਵਾਂਗੇ ਇਹਨੂੰ? ਖਾਣ ਵੇਲੇ ਖਾਂਦੇ ਰਹੇ, ਪਰ ਖਵਾਉਣ ਵੇਲੇ ਹੁਣ ਭੱਜ ਗਏ। ਔਖਾ ਵੇਲਾ ਆਇਆ, ਸਾਥ ਛੱਡ ਦਿੱਤਾ। ਪਰ ਕਬੀਰ ਸਾਹਿਬ ਕਹਿੰਦੇ ਉਹ ਭੋਲਿਆ, आ महापुरखां दी संगत इहो जी संगत है। आम दुनियादार बंदे माया गई कई बारी साथ छड़ देंदे ने, माया गई रिश्ते नाते टुट गए। पर महापुरखां दी संगत इहो जी संगत है। आम दुनियावी संगत जिउंदियां जी साथ छुट जांदा है, पर महापुरखां दी बाबा दीप सिंह वर्गियां दी संगत और मरण तो बाद भी साथ निभाउंदी है। बोले सोनिहाल सत श्री अकाल। आओ यार बना लिए बाबा दीप सिंह नूं। मैं कोई पक्की मोहर थोड़ी लवाई बाबा मेरा, तुहाडा भी जिन्ना मेरा उन्ना तुहाडा बाबा, सब दा साझा बाबा जी। आओ अंदरों यार बनाइए यार। आखो धन गुरु रामदास जी, धन गुरु रामदास ते जी। सच्ची गल है, जिन्नू अंदरों यार बनाइए ना, ओदे कोलों कदी कोई पर्दा नहीं जे रखीदा है जी। निका जिहा रखिया पर्दा भी कई बारी दूजे मित्र नूं चुभ जांदा है, बई मैं ते पक्का यार बनाया सी इहनूं। कहंदे ना दूजियां दा पत्थर मारिया भी नहीं चुभदा, सजना दा फुੱਲ मारिया भी दुखण लग पैंदा। तू हत्थ क्यों चक्किया मेरे वल?
भावें फुल मारन वास्ते चक्या पर चक्या ते है ना, तू हाथ क्यों चक्या? कई बार इन्नी गल भी फील हो जाती है जी। जे यार बनाया जे ना बाबा दीप सिंह नूं, ओनू ते सब कुछ पता है, वो यार नूं कदी कुछ लुकिया नहीं, पर तुसी भी कदी लुकायो ना। जेड़ी जेड़ी भी गल होवे ना, संगत विच आके बाबा दीप सिंह नूं सच बोल दिया करो, बाबा इन्ना वड्डा गुनाहगारी आ काम मैं करदा ही, हुण जिवें तैनूं चंगा लगदा है ना उदां पढ़दे टक लै। आखो धन गुरु रामदास जी, धन गुरु रामदास। यार दे कोलों कुछ लुकायो ना, बस ओदे अगे सच सच सब बयान कर दिओ, ते जदों सच सच सब बयान कर दिओगे ना, फिर तुहाडे गुनाहां ते पड़दे पाड़ेगा, पड़दे तुहाडे गुनाहां ते चिट्ठे पाड़ देवेगा। आओ अज असी बाबा दीप सिंह नूं यार बनाइए ते पक्का ये धैया कर लीए, जदों भी आ संगत मिले बाकी कम पिछे पा देने, संगत दीयां घड़ियां हथों जान नहीं देनियां। कबीर साहब कह रहे ये तो तोड़ निभदियां ने घड़ियां, बाकी साथ ते छुट जाते, पर आप जिउंदियां दी भी निभदा, मरण तो बाद भी साथ निभदा। किवें कह रहे कबीर संगत करिए साध की, अंत करे निर्भागो, सागत संग न कीजिए, जाते हुए बिना हो। कहंदे ਇਹ ਸੰਗਤ ਤੋੜ ਨਿਭਦੀ ਜਿਹੜੀ ਇਸ ਵੇਲੇ ਕਰਨੇ, ਤੇ ਸਾਖਤਾਂ ਦੀ ਸੰਗਤ ਕਰਨ ਦੇ ਨਾਲ ਹਰ ਪੱਖ ਤੋਂ ਤੇਰਾ ਵਿਨਾਸ਼ ਹੋ ਜਾਂਦਾ ਹੈ। ਮਨਮੁਖਾਂ ਦੀ ਸੰਗਤ, ਭੈੜੀ ਸੰਗਤ ਕਦੀ ਵੀ ਨਾ ਕਰੀ। ਆਓ ਮਨ ਨੂੰ ਕਹੀਏ ਮਨਾ, ਮਨ ਪਿਆਰਿਆ, ਮਨ ਪਿਆਰਿਆ, ਸਾਰੇ ਬੋਲੋ ਮਨ ਪਿਆਰਿਆ, ਜੀਓ ਮੇਰੇ संता संग निवासो, मन प्यारे जियो मेरा, हर संता संग निवासो, मन प्यारे जियो मेरा, जपत परगासो, मन प्यारिया, मन प्यारिया, बोलो मन प्यारे जियो मेरा, हर संता संग निवासो, मन प्यारे जियो मेरा, हर संता संग निवासो। बाबा दीप सिंह जी, बाबा दीप सिंह, गज के बाबा दीप सिंह जी, सब कुछ इन्ने दत्ता देना भी इन्ने। बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी, गुरु वाहिगुरु वाहिगुरु
ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮਹਾਂਪੁਰਖਾਂ ਦੀ ਸੰਗਤ ਕਦੀ ਵੀ ਛੱਡਣੀ ਨਹੀਂ ਤੇ ਮਨਮੁਖਾਂ ਦੀ ਕਦੀ ਕਰਨੀ ਨਹੀਂ, ਸਖਤਾਂ ਦੀ ਸੰਗਤ ਕਦੀ ਕਰਨੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਜਿਉਂ-ਜਿਉਂ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਨਾ, ਤਿਉਂ-ਤਿਉਂ ਤੇਰੀ ਨੇੜਤਾ ਵੱਧਦੀ ਜਾਂਦੀ ਗੁਰੂ ਰਾਮਦਾਸ ਨਾਲ, ਬਾਬਾ ਦੀਪ ਸਿੰਘ ਨਾਲ। ਨਿੱਤਾ ਪ੍ਰਤੀ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ, ਨਿੱਤਾ ਪ੍ਰਤੀ ਨੇੜੇ ਹੋਣ ਦਾ ਸਮਾਂ, ਜੋ ਗੁਰੂ ਚਰਨਾਂ ਦੇ ਨੇੜੇ ਹੋਣ ਦਾ ਸਮਾਂ ਉਹ ਮਿਲਦਾ ਜਾਂਦਾ ਹੈ ਨਿੱਤਾ ਪ੍ਰਤੀ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਦੋ ਤਿੰਨ ਗੱਲਾਂ ਅੱਜ ਮਹਾਂਪੁਰਖਾਂ ਦੀ, ਆ ਮਹਾਂਪੁਰਖਾਂ ਦੀ ਸੰਗਤ ਹੀ ਕਰ ਰਹੇ ਆ ਨਾ। ਹਾਂਜੀ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸਥਾਨ ਹੈ, ਮਾਂ ਕੌਲਾਂ ਜੀ ਮਹਾਂਪੁਰਖ ਨੇ। ਆ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਚਰਨਾਂ 'ਚ ਬਾਬਾ ਦੀਪ ਸਿੰਘ ਬੈਠੇ ਹੁੰਦੇ ਨਾ, ਸ਼ਹੀਦ ਸਿੰਘ। ਆ ਮਹਾਂਪੁਰਖਾਂ ਦੀ ਸੰਗਤ ਕਰੀਏ ਤੇ ਅੱਜ ਦੋ ਤਿੰਨ ਗੱਲਾਂ ਸਿੱਖ ਕੇ ਜਾਈਏ। ਪਹਿਲੀ ਬੇਨਤੀ, ਇਹ ਧਿਆਨ ਨਾਲ ਸੁਣਿਓ, ਅੱਜ ਇਸ ਚੀਜ਼ ਦੀ ਬੜੀ ਲੋੜ ਹੈ ਜਿਹੜੀ ਮੈਂ ਗੱਲ ਕਰਨ ਲੱਗਾ, ਬਹੁਤ ਲੋੜ ਇਸ ਪ੍ਰਚਾਰ ਦੀ। ਅੱਜ ਮਹਾਂਪੁਰਖਾਂ ਦੀ ਸੰਗਤ ਵਿੱਚ ਆਏ ਹੋ ਤੇ ਇੱਕ ਪ੍ਰੋਮਿਸ ਕਰਕੇ ਜਾਓ, ਵਾਅਦਾ ਕਰਕੇ ਜਾਓ। ਪਤਾ ਕਿਹੜਾ ਵਾਅਦਾ? ਇਸ ਸੰਗਤ ਵਿੱਚ ਕਿ ਸਵੇਰੇ ਉੱਠਦੇ ਅਸੀਂ ਆਪਣਾ ਫੋਨ ਕਦੀ ਵੀ ਨਹੀਂ ਫੜਾਂਗੇ। ਆਖੋ ਵਾਹਿਗੁਰੂ ਜੀ। ਸਵੇਰੇ ਉੱਠਦੇ, ਹਾਂ ਪਾਠ ਕਰਨ ਲਈ ਫੜਨਾ ਉਹ ਵੱਖਰੀ ਗੱਲ ਹੈ। ਸਵੇਰੇ ਉੱਠਦੇ ਆ ਉਦਾਂ ਫੋਨ ਨਹੀਂ ਫੜਾਂਗੇ। ਅਸੀਂ ਕਰਦੇ ਕੀ ਆ? ਸਵੇਰੇ ਉੱਠਦੇ ਆ, ਸਭ ਤੋਂ ਪਹਿਲੇ ਫੋਨ ਵੇਖਦੇ ਆ, ਸੰਸਾਰ ਦੇ ਵਿੱਚ ਕੀ ਹੋ ਰਿਹਾ, ਲੋਕੀ ਕੀ ਕਰ ਰਹੇ ਨੇ, ਕੀ ਕੁਝ ਚੱਲ ਰਿਹਾ। ਜਦੋਂ ਅਸੀਂ ਦੁਨੀਆ ਦੀਆਂ ਗੱਲਾਂ ਮਨ ਦੇ ਉੱਤੇ ਲੈ ਆਉਂਦੇ ਆ ਨਾ ਸਵੇਰੇ ਸਵੇਰੇ, ਤੇ ਇਹਦੇ ਨਾਲ ਹੁੰਦਾ ਕੀ ਹੈ ਪਿਆਰਿਓ? ਸਾਰਾ ਦਿਨ ਉਹੋ ਜੀਆਂ ਗੱਲਾਂ ਦਾ ਪ੍ਰਭਾਵ ਸਾਡੇ ਮਨ ਦੇ ਉੱਤੇ ਚੱਲਦਾ ਰਹਿੰਦਾ ਹੈ। ਹਾਂਜੀ, ਇਹ ਮੇਰੀ ਬੇਨਤੀ ਅੱਜ ਇਹ ਪੱਕਾ ਵਾਅਦਾ ਕਰਕੇ ਜਾਓ ਮਹਾਂਪੁਰਖਾਂ ਦੀ ਸੰਗਤ ਵਿੱਚ ਕਿ ਸਵੇਰੇ ਉੱਠ ਕੇ ਅਸੀਂ ਕਦੀ ਵੀ ਆਪਣਾ ਫੋਨ ਨਹੀਂ ਫੜਾਂਗੇ, ਕਦੀ ਵੀ ਦੂਜੀਆਂ ਖਬਰਾਂ ਹੋਰ ਇਹ ਚੀਜ਼ਾਂ ਨਹੀਂ ਵੇਖਾਂਗੇ। ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਸਭ ਤੋਂ ਪਹਿਲਾਂ 10 ਮਿੰਟ 15 ਮਿੰਟ 20 ਮਿੰਟ ਅਸੀਂ ਜਪਾਂਗੇ ਕਿ ਵਾਹਿਗੁਰੂ 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 ਵਾਹਿਗੁਰੂ। ਸਵੇਰੇ ਉੱਠ ਕੇ ਅਸੀਂ ਆਪਣੇ ਮਾਲਕ ਦੀਆਂ ਸ਼ਕਤੀਆਂ ਨੂੰ ਆਪਣੇ ਅੰਦਰ ਭਰਾਂਗੇ, ਆਪਣੇ ਮਾਲਕ ਦੀਆਂ ਸ਼ਕਤੀਆਂ ਨੂੰ ਉਹਦੇ ਨਾਲ ਕਨੈਕਸ਼ਨ ਜੋੜਾਂਗੇ। ਪਿਆਰਿਓ, ਸਵੇਰੇ ਦੁਨੀਆ ਦੀਆਂ ਗੱਲਾਂ ਆਪਣੇ ਮਨ ਦੇ ਉੱਤੇ ਕਦੀ ਵੀ ਨਹੀਂ ਲਿਆਵਾਂਗੇ। ਅਸੀਂ ਆਪਣੀ ਸੋਚ ਨੂੰ ਬਦਲਣਾ ਹੈ, ਸੋਚ ਨੂੰ। ਸਵੇਰੇ ਉਹਦੀਆਂ ਪਰਮੇਸ਼ਰ ਦੀਆਂ ਸ਼ਕਤੀਆਂ ਨੂੰ ਆਪਣੇ ਅੰਦਰ ਲੈ ਕੇ ਜਾਣਾ ਹੈ। ਹਾਂਜੀ, ਇਹ ਮਹਾਂਪੁਰਖਾਂ ਦੇ ਬਚਨ ਨੇ। ਆਮ ਤੌਰ ਤੇ ਵੱਡੇ ਬਜ਼ੁਰਗ ਜਿਹੜੇ ਬੈਠੇ ਉਹ ਆਪਣੇ ਪੋਤਿਆਂ ਨੂੰ, ਆਪਣੇ ਪੁੱਤਾਂ ਨੂੰ, ਬੱਚਿਆਂ ਨੂੰ ਇਹ ਚੀਜ਼ ਕਹਿੰਦੇ ਬਈ ਸਵੇਰੇ ਦਹੀਂ ਖਾ ਲਿਆ ਕਰ, ਸਵੇਰੇ ਆਹ ਚੰਗੀ ਚੀਜ਼ ਖਾਇਆ ਕਰ। ਬਈ ਕਿਉਂ ਖਾਵਾਂ? ਕਹਿੰਦੇ ਜਦੋਂ ਇਹ ਚੰਗੀ ਚੀਜ਼ ਖਾਏਗਾ ਸਵੇਰੇ ਨਰਨੇ ਕਾਲਜੇ ਇਹਦਾ ਅਸਰ ਸਾਰੀ ਦਿਹਾੜੀ ਬਣਿਆ ਰਹੇਗਾ। ਇਦਾਂ ਹੀ ਹੁੰਦਾ ਨਾ, ਆਮ ਤੌਰ ਤੇ ਵੱਡੇ ਬਜ਼ੁਰਗ ਕਹਿ ਦਿੰਦੇ ਬਈ ਆ ਚੰਗੀ ਖੁਰਾਕ ਸਵੇਰੇ ਖਾ ਲੈ, ਸਾਰਾ ਦਿਨ ਇਹਦਾ ਅਸਰ ਤੇਰੇ ਨਾਲ ਨਿਭੇਗਾ। ਤੇ ਮਹਾਂਪੁਰਖ ਬਚਨ ਕਰਦੇ ਸੀ, ਕਹਿੰਦੇ ਸਵੇਰੇ ਉੱਠ ਕੇ 2 ਪੜ ਜਪਜੀ ਸਾਹਿਬ ਦੀ ਖੁਰਾਕ ਵੀ ਅੰਦਰ ਭੇਜ ਲੈ, ਨਿਤਨੇਮ ਦੀ ਖੁਰਾਕ ਵੀ ਅੰਦਰ ਭੇਜ ਲੈ, 5 ਬਾਣੀਆਂ ਦੀ ਖੁਰਾਕ ਵੀ ਅੰਦਰ ਭੇਜ ਲੈ, ਵਾਹਿਗੁਰੂ ਸਿਮਰਨ ਦੀ ਮੂਲ ਮੰਤਰ ਦੀ ਖੁਰਾਕ ਵੀ ਕੁਝ ਸਮਾਂ ਅੰਦਰ ਭੇਜ। ਜੀ ਇਹਦੇ ਨਾਲ ਹੋਏਗਾ ਕੀ? ਕਹਿੰਦੇ ਜਦੋਂ ਸਵੇਰੇ ਉੱਠ ਕੇ ਵਾਹਿਗੁਰੂ ਗੁਰਮੰਤਰ ਦੀ ਆਹ ਖੁਰਾਕ ਆਪਣੇ ਅੰਦਰ ਭੇਜੇਗਾ ਨਾ, ਇਹਦੇ ਸਦਕਾ ਸਾਰਾ ਦਿਨ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੇਰੇ ਅੰਗ ਸੰਗ ਰਹਿਣਗੇ। ਸਤਿ ਸ੍ਰੀ ਅਕਾਲ। ਆਪਣੀ ਸੋਚ ਨੂੰ ਅੱਜ ਬਦਲ ਕੇ ਜਾਣਾ ਮਹਾਂਪੁਰਖਾਂ ਦੀ ਸੰਗਤ ਵਿੱਚੋਂ। ਹਾਂਜੀ, ਕਿਉਂਕਿ ਜੋ ਅਸੀਂ ਪੜ੍ਹਦੇ, ਜੋ ਸੁਣਦੇ, ਜੋ ਵੇਖਦੇ, ਸਾਰਾ ਦਿਨ ਫਿਰ ਉਹਦਾ ਅਸਰ ਸਾਡੇ ਅੰਦਰ ਰਹਿੰਦਾ ਹੈ। ਇਹ ਮੇਰੀ ਬੇਨਤੀ ਹੈ।
ਅੱਜ ਆ ਮਹਾਂਪੁਰਖਾਂ ਦੀ 20 ਤਰੀਕ ਨੂੰ ਜਿਹੜਾ ਆਉਨੇ ਆ ਨਾ ਆਪਾਂ ਆ ਅੱਜ ਪੱਕਾ ਵਾਅਦਾ ਕਰਕੇ ਜਾਓ, ਇੱਕ ਇਨਕਲਾਬ ਲੈ ਆਓ। ਹਾਂ ਫਿਰ ਮੈਂ ਦੁਹਰਾ ਰਿਹਾ, ਪਾਠ ਕਰਨ ਵਾਸਤੇ ਮੋਬਾਈਲ ਫੜਨਾ, ਕੀਰਤਨ ਸੁਣਨ ਵਾਸਤੇ ਉਹ ਗੱਲ ਅਲੱਗਾ ਹੋ ਗਈ। ਪਰ ਬਸ ਲੋਕੀ ਕੀ ਕਰ ਰਹੇ, ਫਲਾਣੇ ਦਾ ਸਟੇਟਸ ਕੀ ਲੱਗਿਆ ਹੋਇਆ ਮੈਂ ਵੇਖ ਲਾਂ, ਉਹਨੇ ਕੀ ਕੀਤਾ ਹੋਏਗਾ ਰਾਤੀ, ਉਹਨੇ ਆਪਣੇ ਸਟੇਟਸ 'ਤੇ ਦੱਸ ਦਿੱਤਾ ਹੋਣਾ, ਚੱਲ ਮੈਂ ਵੇਖਦਾ ਕੀ। ਨਹੀਂ, ਜੇ ਦਿਲ ਕਰਦਾ ਹੈ ਨਾ, ਮੈਂ ਕਦੀ ਵੀ ਨਹੀਂ ਕਿਹਾ WhatsApp ਨਾ ਵੇਖੋ, ਮੈਂ ਵੀ ਚਲਾਉਣਾ, ਪਰ ਇੱਕ ਸਮਾਂ ਫਿਕਸ ਕਰ ਲਓ ਕਿ ਇੰਨੇ ਤੋਂ ਇੰਨੇ ਮੈਂ WhatsApp ਚਲਾਉਣੀ, Facebook ਚਲਾਉਣੀ, ਇੰਨੇ ਵਜੇ ਮੈਂ Instagram ਚਲਾਉਣਾ। ਇਹ ਨਹੀਂ ਕਿ ਜਦੋਂ ਦਿਲ ਕੀਤਾ ਮੂੰਹ ਚੱਕਿਆ ਬਸ 2-2 ਘੰਟੇ ਲੱਗੇ ਰਹਿ ਗਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ, ਅੱਜ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਪਹਿਲਾ ਆਹ ਗੁਣ ਸਿੱਖ ਕੇ ਜਾਈਏ ਕਿ ਸਵੇਰੇ ਉੱਠਦਿਆਂ ਅਸੀਂ ਆਪਣੇ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਭਿਖਾਰੀ ਬਣਾਂਗੇ। ਸਤਿ ਸ੍ਰੀ ਅਕਾਲ। ਸਵੇਰੇ ਉੱਠ ਕੇ ਅਸੀਂ ਬਾਬਾ ਦੀਪ ਸਿੰਘ ਦੇ ਚਰਨਾਂ ਵਿੱਚ ਭਿਖਾਰੀ ਬਣਾਂਗੇ। ਤੇ ਇਹ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਹੈ, ਜਿਹੜਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦਾ ਭਿਖਾਰੀ ਬਣ ਜਾਂਦਾ ਹੈ ਨਾ, ਗੁਰੂ ਉਹਨੂੰ ਰਾਜਾ ਬਣਾ ਦਿੰਦਾ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਉਸ ਤੋਂ ਬਾਅਦ ਸਿਮਰਨ ਕਰਨ ਤੋਂ ਬਾਅਦ ਥੋੜਾ ਸਮਾਂ ਉਹਦੇ ਲੇਖੇ ਲਾਉਣ ਤੋਂ ਬਾਅਦ ਅਸੀਂ ਆਪਣੇ ਸਰੀਰ ਦਾ, ਹਾਂਜੀ, ਆਪਣੇ ਤਨ ਦਾ, ਆਪਣੇ ਮਨ ਦਾ, ਆਪਣੇ ਪਰਿਵਾਰ ਦਾ, ਉਹਦੀ ਪ੍ਰਕਿਰਤੀ, ਉਹਦੀ ਬਣਾਈ ਕੁਦਰਤ ਦਾ ਵੀ ਸ਼ੁਕਰਾਨਾ ਕਰਾਂਗੇ। ਇਹ ਅਰਦਾਸ ਕਰਨੀ ਅੱਜ, ਆਹ ਗੁਣ ਅੱਜ ਆਪਣੇ ਅੰਦਰ ਭਰ ਕੇ ਜਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਉਸ ਤੋਂ ਬਾਅਦ ਆਹ ਗੱਲਾਂ ਆਪਣੇ ਅੰਦਰ ਸੋਚਣੀਆਂ ਨੇ। ਬਸ 5-7 ਮਿੰਟ ਮੈਂ ਤੁਹਾਡੇ ਹੋਰ ਲੈਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਚੜ੍ਹਦੀ ਕਲਾ 'ਚ ਹੋ। ਸਤਿ ਸ੍ਰੀ ਅਕਾਲ। ਨਿਤਨੇਮ ਤੋਂ ਬਾਅਦ, ਉਹਦਾ ਸ਼ੁਕਰਾਨਾ ਕਰਨ ਤੋਂ ਬਾਅਦ ਕੁਝ ਗੱਲਾਂ ਆਪਣੇ ਅੰਦਰ ਸੋਚਣੀਆਂ ਨੇ। ਜੋ ਦੁਨੀਆ ਸੋਚ ਰਹੀ ਉਹ ਨਹੀਂ ਸੋਚਣਾ। ਸੋਚਣਾ ਕੀ, ਉਹ ਵੀ ਸੁਣ ਲਓ। ਸਭ ਤੋਂ ਪਹਿਲੇ ਸੋਚਣਾ ਪਤਾ ਕੀ ਹੈ ਕਿ ਮੈਂ ਸ਼ਕਤੀਸ਼ਾਲੀ ਆ। ਮੇਰਾ ਜਿਹੜਾ ਮਨ ਹੈ ਨਾ, ਲੋਕਾਂ ਦੀਆਂ ਗੱਲਾਂ ਤੋਂ ਡਿਸਟਰਬ ਨਹੀਂ ਹੁੰਦਾ। ਇਹ ਸੋਚੋ, ਭਾਵੇਂ ਡਿਸਟਰਬ ਹੋ ਜਾਂਦਾ ਥੋੜਾ ਬਹੁਤਾ, ਪਰ ਸੋਚੋ, ਇਹ ਜਿਹੋ ਜੀ ਸੋਚ ਰੱਖੋਗੇ ਉਹੋ ਜਿਹੇ ਬਣਦੇ ਜਾਓਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰਾ ਜਿਹੜਾ ਮਨ ਹੈ ਉਹ ਲੋਕਾਂ ਦੀਆਂ ਗੱਲਾਂ ਤੋਂ ਡਿਸਟਰਬ ਨਹੀਂ ਹੁੰਦਾ, ਸਥਿਰ ਰਹਿੰਦਾ ਹੈ। ਮੇਰਾ ਮਨ ਪਰਿਸਥਿਤੀ ਤੇ ਲੋਕਾਂ ਦੇ ਵਿਹਾਰ ਤੋਂ ਉੱਪਰ ਹੈ, ਉੱਪਰ। ਪਰਿਸਥਿਤੀ ਤੋਂ ਵੀ ਤੇ ਲੋਕਾਂ ਦੇ ਵਿਹਾਰ ਤੋਂ ਵੀ ਮੇਰਾ ਮਨ ਉੱਪਰ ਹੈ। ਇਹ ਕੀ, ਲੋਕੀ ਚਾਹਣ ਮੈਂ ਹੱਸਾਂ ਤੇ ਹੱਸਣ ਲੱਗ ਪਿਆ, ਲੋਕਾਂ ਨੇ ਜਰਾ ਜਿੰਨਾ ਦੁਖੀ ਕੀਤਾ ਮੈਂ ਦੁਖੀ ਹੋ ਕੇ ਰੋਣ ਲੱਗ। ਇਹਦਾ ਮਤਲਬ ਮੇਰਾ ਰਿਮੋਟ ਕੰਟਰੋਲ ਦੂਜਿਆਂ ਦੇ ਹੱਥ ਵਿੱਚ, ਮੇਰੇ ਹੱਥ ਵਿੱਚ ਨਹੀਂ। ਉਹ ਜਿਹੋ ਜਿਹਾ ਚਾਹਣ ਮੈਨੂੰ ਉਸੇ ਟਾਈਮ ਨਚਾ ਲੈਂਦੇ ਨੇ। ਇਦਾਂ ਥੋੜੀ ਚਾਹੀਦਾ। ਮੇਰਾ ਰਿਮੋਟ ਕੰਟਰੋਲ ਮੇਰੇ ਹੱਥ ਵਿੱਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਤੇ ਜੀ। ਜਾਂ ਉਹਦੇ ਹੱਥ ਵਿੱਚ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ। ਹਾਂਜੀ, ਬੰਦਿਆਂ ਦੇ ਹੱਥ ਵਿੱਚ ਨਹੀਂ ਮੇਰਾ ਰਿਮੋਟ ਕੰਟਰੋਲ। ਜਿਹਦਾ ਦਿਲ ਕੀਤਾ ਮੈਨੂੰ ਹਸਾਤਾ, ਜਿਹਦਾ ਦਿਲ ਕੀਤਾ ਮੈਨੂੰ ਰਵਾਤਾ, ਜਿਹਦਾ ਦਿਲ ਕੀਤਾ ਮੈਨੂੰ ਦੁਖੀ ਕਰਕੇ ਮੈਂ ਦੁਖੀ ਹੋ ਗਿਆ। ਹਾਂਜੀ, ਇਹ ਆਪਣੇ ਅੰਦਰ ਸੋਚੋ। ਮੇਰਾ ਜਿਹੜਾ ਮਨ ਨੇ ਪਰਿਸਥਿਤੀ ਤੋਂ ਤੇ ਲੋਕਾਂ ਦੇ ਵਿਹਾਰ ਤੋਂ ਉੱਪਰ ਹੈ। ਜੇ ਨਹੀਂ ਵੀ ਇਹ ਸਿਸਟਮ ਤਾਂ ਵੀ ਸੋਚੋ, ਜਿਹੋ ਜਿਹਾ ਸੋਚੋਗੇ ਉਹੋ ਜਿਹੇ ਬਣੋਗੇ। ਤੇ ਅਗਲੀ ਗੱਲ, ਇਹ ਬਾਅਦ ਵਿੱਚ ਨਾ YouTube ਤੇ ਜਾ ਕੇ ਜਿਹੜਾ ਸਾਡਾ ਚੈਨਲ ਹੈ ਨਾ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਤੇ ਬਾਅਦ ਚੋਂ ਜਾ ਕੇ ਪ੍ਰੋਗਰਾਮ ਸੁਣ ਲਿਓ। 10-10 ਵਾਰੀ ਸੁਣਿਓ ਤਾਂ ਜੋ ਇਹ ਗੱਲਾਂ ਅੰਦਰ ਵਸ ਜਾਣ, ਅੰਦਰ। ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮੈਂ ਸ਼ੁਰੂਆਤ 'ਚ ਬੇਨਤੀ ਕਰਨੀ ਭੁੱਲ ਗਿਆ, ਵੱਧ ਤੋਂ ਵੱਧ ਇਹ ਲਿੰਕ ਅੱਗੇ ਤੋਂ ਅੱਗੇ ਸ਼ੇਅਰ ਕਰੋ, ਸੰਗਤਾਂ ਨੂੰ ਹੋਰ ਜੋੜੋ। ਅਗਲੀ ਗੱਲ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਜਿਹੜੀ ਅਗਲੀ ਗੱਲ ਹੈ ਨਾ, ਇਹ ਵੀ ਸੁਣੋ। ਜੇ ਕਮੀ ਹੈ ਤਾਂ ਵੀ ਸੋਚਣੀ ਹੈ। ਅਗਲੀ ਚੀਜ਼ ਪਤਾ ਕੀ ਸੋਚਣੀ, ਮੈਂ ਸ਼ਾਂਤ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੇ ਅੰਦਰ ਗੁੱਸਾ, ਮੇਰੇ ਅੰਦਰ ਚਿੜਚਿੜਾਪਨ ਹੈ ਹੀ ਨਹੀਂ ਹੈ। ਭਾਵੇਂ ਹੈਗਾ ਪਰ ਸੋਚੋ ਇਦਾਂ। ਫਿਰ ਮੈਂ ਦੁਹਰਾ ਰਿਹਾ, ਜਿਹੋ ਜਿਹਾ ਸੋਚੋਗੇ ਉਹੋ ਜਿਹੇ ਬਣਦੇ ਜਾਓਗੇ। ਮੈਂ ਸ਼ਾਂਤ ਹਾਂ, ਮੇਰੇ ਅੰਦਰ ਗੁੱਸਾ ਨਹੀਂ, ਮੇਰੇ ਅੰਦਰ ਚਿੜਚਿੜਾਪਨ ਨਹੀਂ।
ਇਹ ਚੀਜ਼ ਸੋਚੋ। ਸਵੇਰੇ ਉੱਠਦੇ ਆ ਆਹ ਕੰਮ ਕਰਿਆ ਕਰੋ 5 ਮਿੰਟ, ਇਹ 5 ਮਿੰਟ ਵੀ ਨਹੀਂ ਲੱਗਣੇ ਚੀਜ਼ਾਂ ਸੋਚਦੇ ਆ ਅਸੀਂ। ਬਸ ਉੱਠੇ, ਬਸ ਮੋਬਾਈਲ ਫੜੇ, ਦੁਨੀਆ ਦੀਆਂ ਗੱਲਾਂ ਸਾਰੀਆਂ ਆਪਣੇ ਅੰਦਰ ਵਸਾ ਲੀਆਂ, ਫਿਰ ਗੱਲ ਨਾ ਬਣੀ। ਫਿਰ ਜੋ ਦੁਨੀਆ ਕਰ ਰਹੀ ਉਹ ਚੀਜ਼ਾਂ ਤੇਰੇ ਅੰਦਰ ਵਸ ਗਈਆਂ ਸਵੇਰੇ ਸਵੇਰੇ। ਆਹ ਚੀਜ਼ਾਂ ਵਸਾ, ਆਹ ਚੀਜ਼ਾਂ ਕਿ ਮੇਰਾ ਮਨ ਲੋਕਾਂ ਦੇ ਪ੍ਰਭਾਵ ਤੋਂ ਉੱਪਰ ਹੈ, ਪਰਿਸਥਿਤੀ ਤੋਂ ਤੇ ਲੋਕਾਂ ਦੀਆਂ ਗੱਲਾਂ ਤੋਂ ਉੱਪਰ। ਲੋਕਾਂ ਦੀਆਂ ਗੱਲਾਂ ਮੈਨੂੰ ਡਿਸਟਰਬ ਨਹੀਂ ਕਰਦੀਆਂ। ਤੇ ਅਗਲੀ ਗੱਲ, ਮੈਂ ਸ਼ਾਂਤ ਹਾਂ, ਮੇਰੇ ਅੰਦਰ ਗੁੱਸਾ ਹੈ ਹੀ ਨਹੀਂ, ਮੇਰੇ ਅੰਦਰ ਚਿੜਚਿੜਾਪਨ ਹੈ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਅਗਲੀ ਗੱਲ ਵੀ ਬੜੀ ਪਿਆਰੀ, ਮੈਂ ਨਿਰਭਉ ਹਾਂ। ਨਿਰਭਉ, ਹਾਏ ਹਾਏ ਹਾਏ। ਤੇ ਨਿਰਭਉ ਤੇ ਉਹੀ ਬਣੇਗਾ ਨਾ, ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਤੇ ਉਹੀ ਬਣੇਗਾ ਨਾ ਜਿਹੜਾ ਨਿਰਭਉ ਨੂੰ ਜਪੇਗਾ। ਅਸੀਂ ਰੋਜ਼ ਨਿਰਭਉ ਨੂੰ ਜਪਦੇ ਆ। ਗਟਸ ਕਿੱਥੋਂ ਆਉਂਦੇ ਨੇ ਗੱਲ ਕਰਨ ਦੇ? ਠੋਕ ਕੇ ਗੱਲ ਕਰਨ ਦੇ ਗਟਸ ਉਦੋਂ ਹੀ ਆਉਂਦੇ ਨੇ ਜਦੋਂ ਨਿਰਭਉ ਨਾਲ ਅੰਦਰੋਂ ਨਾਤਾ ਜੁੜਿਆ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਮੈਂ ਨਿਰਭਉ ਹਾਂ। ਫਿਰ ਮੇਰੇ ਆਸ-ਪਾਸ, ਮੇਰੇ ਆਸੇ-ਪਾਸੇ ਕਿਸੇ ਤਰ੍ਹਾਂ ਦਾ ਕੋਈ ਡਰ ਹੈ ਹੀ ਨਹੀਂ। ਕਈ ਵਾਰੀ ਸਾਨੂੰ ਡਰ ਲੱਗਦੇ ਨੇ ਬੜੀ ਤਰ੍ਹਾਂ ਦੇ, ਐਵੇਂ ਲੱਗੀ ਜਾਣਗੇ ਡਰ, ਬਿਨਾਂ ਵਜ੍ਹਾ ਤੋਂ। ਗੱਲ ਹੁੰਦੀ ਵੀ ਨਹੀਂ, ਬੰਦਾ ਐਵੇਂ ਸੋਚੀ ਜਾਂਦਾ, ਹਾਏ ਮੇਰੇ ਨਾਲ ਕਿਤੇ ਆਹ ਨਾ ਹੋ ਜੇ, ਮੇਰੇ ਨਾਲ ਕਿਤੇ ਆ ਨਾ ਹੋ ਜੇ। ਉਹ ਹਰ ਤਰ੍ਹਾਂ ਦੇ ਡਰ ਭਉ ਤੇਰੇ ਮੁੱਕ ਜਾਣਗੇ ਜਦੋਂ ਨਿਰਭਉ ਦੇ ਨਾਲ ਤੇਰਾ ਨਾਤਾ ਜੁੜ ਗਿਆ। ਇਹ ਸੋਚ, ਮੈਂ ਨਿਰਭਉ ਹਾਂ। ਨਿਰਭਉ ਤੇ ਨਿਰਭਉ ਕਿਉਂ? ਮੇਰਾ ਗੁਰੂ ਰਾਮਦਾਸ ਨਿਰਭਉ, ਮੇਰਾ ਬਾਬਾ ਦੀਪ ਸਿੰਘ ਨਿਰਭਉ, ਤੇ ਬਸ ਮੈਂ ਉਹਦਾ ਬੱਚਾ, ਮੈਂ ਵੀ ਨਿਰਭਉ ਹਾਂ। ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਅਗਲੀ ਗੱਲ ਸੋਚੋ, ਮੇਰਾ ਸਰੀਰ ਤੰਦਰੁਸਤ ਹੈ, ਮੇਰਾ ਸਰੀਰ ਨਿਰੋਗ ਹੈ। ਨਿਰੋਗ, ਭਾਵੇਂ ਥੋੜੀ ਬਹੁਤ ਪ੍ਰੋਬਲਮ ਵੀ ਹੈ ਨਾ, ਗੋਡੇ ਗਾਡੇ ਦੁਖਦੇ, ਕੋਈ ਨਹੀਂ। ਆ ਸਿਰ ਸੁਰ ਦੁਖਦਾ, ਮਾੜਾ ਮੋਟਾ ਬੁਖਾਰ ਬਖੂਰ ਚੜਿਆ, ਕੋਈ ਨਹੀਂ ਹੈ ਜੀ। ਮੈਂ ਤੰਦਰੁਸਤ ਹਾਂ, ਮੈਂ ਚੜ੍ਹਦੀ ਕਲਾ 'ਚ ਹਾਂ, ਮੈਂ ਨਿਰੋਗ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਏ, ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਦੀ ਸੋਚ ਨਾ ਵੱਡੀ ਬਣਾਇਆ ਕਰੋ। ਹਾਏ ਮੇਰਾ ਲੱਕ ਬੜਾ ਦੁਖਦਾ, ਸਾਡਾ ਵੀ ਕਈ ਵਾਰੀ ਦੁਖਦਾ, ਕੀ ਹੋਇਆ? ਸਰੀਰ ਏ, ਪ੍ਰੋਬਲਮਾਂ ਆਉਂਦੀਆਂ ਹੀ ਨੇ। ਜਿਉਂਦਿਆਂ ਬੰਦਿਆਂ ਦੇ ਰਸਤਿਆਂ ਵਿੱਚ ਰੁਕਾਵਟਾਂ ਆਉਂਦੀਆਂ, ਮੁਰਦਿਆਂ ਨੂੰ ਤੇ ਸਾਰੇ ਰਾਹ ਦੇ ਦਿੰਦੇ ਨੇ ਭਾਈ। ਜੇ ਆ ਹੀ ਗਈ ਮੁਸ਼ਕਲ, ਸਿਰ ਪੀੜ ਹੋ ਗਿਆ, ਬੁਖਾਰ ਚੜ ਗਿਆ, ਕੋਈ ਲੱਤਾਂ ਦੁਖਦੀਆਂ, ਲੱਕ ਦੁਖਦਾ, ਇਹ ਕਿਹੜੀਆਂ ਵੱਡੀਆਂ ਗੱਲਾਂ ਨੇ? ਬਾਪੂ ਨੂੰ ਕਹੋ, ਬਾਪੂ ਜੀ ਤੇਰੀ ਸ਼ਰਨ ਵਿੱਚ ਆਉਣਾ, ਮੇਰੀ ਇੱਕ ਬੇਨਤੀ ਹੈ, ਇੱਕ ਬੇਨਤੀ। ਮੈਂ ਮਹਾਂਪੁਰਖਾਂ ਦੀ ਸੰਗਤ ਚੋਂ ਆ ਸਿੱਖਿਆ, ਭਾਵੇਂ ਸਰੀਰ ਸਹੀ ਭਾਵੇਂ ਨਹੀਂ ਸਹੀ, ਪਰ ਆਪਣੇ ਨਾਲ ਪ੍ਰੇਮ ਨਾ ਅੰਦਰੋਂ ਘਟਣ ਦੇਵੇਂ। ਆਹ ਵੱਡੀ ਗੱਲ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੇਰਾ ਨਿਤਨੇਮ ਨਾ ਕਦੀ ਟੁੱਟਣ ਦੇਵੇਂ, ਮੇਰਾ ਆ ਕੀਰਤਨ ਦਾ ਸਮਾਂ ਨਾ ਕਦੀ ਜਾਣ ਦੇਵੇਂ। ਮੈਂ ਜਦੋਂ ਕੀਰਤਨ ਕਰਨ ਪਹੁੰਚਣਾ ਹੋਵੇ ਨਾ, ਜਿਵੇਂ ਮਰਜ਼ੀ ਆਪਣੀ ਸ਼ਕਤੀ ਮੇਰੇ ਨਾਲ ਵਰਤਾ ਦਿਆ ਕਰੀ। ਆਹ ਚੀਜ਼ਾਂ ਮੰਗੋ ਹੈ ਜੀ। ਮੇਰਾ ਸਰੀਰ ਤੰਦਰੁਸਤ ਹੈ, ਮੈਂ ਨਿਰੋਗ ਹਾਂ। ਆ ਸੋਚੋ ਦਿਮਾਗ ਵਿੱਚ, ਤੇ ਜਿਹੋ ਜਿਹਾ ਸੋਚੋਗੇ ਉਹੋ ਜਿਹੇ ਬਣੋਗੇ। ਮੈਂ ਨਹੀਂ ਕਹਿ ਰਿਹਾ, ਸਤਿਗੁਰੂ ਕਹਿੰਦੇ ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਜਿਹੋ ਜਿਹਾ ਬੰਦਾ ਆਪ, ਉਹੋ ਜਿਹਾ ਦੂਜਾ ਵੀ ਨਜ਼ਰ ਆਉਂਦਾ ਹੈ। ਉਹੋ ਜਿਹਾ ਆਪਣਾ ਆਪ ਵੀ ਕਈ ਵਾਰੀ ਉਦਾਂ ਸਿਸਟਮ ਬਣਨਾ ਸ਼ੁਰੂ ਹੋ ਜਾਂਦਾ ਹੈ। ਤੇ ਅਗਲੀ ਚੀਜ਼ ਇਹ ਵੀ ਬੜੀ ਪਿਆਰੀ ਹੈ, ਆਹਾ ਹਾ, ਉਹ ਪਤਾ ਕਿਹੜੀ? ਪਰਮੇਸ਼ਰ ਦੀ ਸ਼ਕਤੀ ਤੇ ਪਰਮੇਸ਼ਰ ਦੀਆਂ ਅਸੀਸਾਂ ਮੇਰੇ ਚਾਰੇ ਪਾਸੇ ਸੁਰੱਖਿਆ ਕਵਚ ਵਾਂਗ ਵਰਤ ਕੇ ਮੇਰੀ ਰਾਖੀ ਕਰ ਰਹੀਆਂ ਨੇ। ਜੀ ਗੁਰੂ ਰਾਮਦਾਸ ਜੀ ਦੀ ਸ਼ਕਤੀ ਮੇਰੇ ਲਈ ਤੇ ਪਰਮੇਸ਼ਰ ਗੁਰੂ ਰਾਮਦਾਸ, ਅਸੀਂ ਕੋਈ ਹੋਰ ਰੱਬ ਨਹੀਂ ਲੱਭਣਾ। ਗੁਰੂ ਰਾਮਦਾਸ ਜੀ ਦੀ ਸ਼ਕਤੀ, ਗੁਰੂ ਰਾਮਦਾਸ ਜੀ ਦੀ ਅਸੀਸ ਚਾਰੇ ਪਾਸੇ ਸੁਰੱਖਿਆ ਕਵਚ ਵਾਂਗ मेरे इर्द गिर्दे चौगिर्द हमारे राम कार दुख लगे ना भाई। ते जे ओदी शक्ति मेरे इर्द गिर्द, ये शक्ति दे अंदर कोई गलत चीज आ ही नहीं सकती, आ ही नहीं सकती। ये सोचिया करो, रावण दी कोई मजाल नहीं सी सीता जी नूं चक के लै जांदा जो लक्ष्मण रेखा दे अंदर हुंदी। लक्ष्मण रेखा ਉਹ ਰਾਮ ਦੇ ਨਾਮ ਦੀ ਜਿਹੜੀ ਕਾਰ ਕੱਢੀ ਸੀ ਨਾ, ਰਾਮ ਦਾ ਨਾਮ ਲੈ ਕੇ ਜਦੋਂ ਉਹ ਲੀਕ ਟੱਪੀ ਗਈ ਤਾਂ ਹੀ ਸੀਤਾ ਹਰਨ ਹੋਇਆ, ਉਤੋਂ ਬਿਨਾ ਨਹੀਂ ਸੀ ਹੋਣਾ।
ਅਸੀਂ ਵੀ ਆਪਣੇ ਇਰਦ ਗਿਰਦ ਉਹ ਸ਼ਕਤੀ ਮਹਿਸੂਸ ਕਰੀਏ। ਮੈਂ ਜਿਹੜੇ 5 ਪਾਠ ਕੀਤੇ ਜਪਜੀ ਸਾਹਿਬ, ਉਹਦਾ ਸਦਕਾ ਗੁਰੂ ਰਾਮਦਾਸ ਜੀ ਦਾ ਸੁਰੱਖਿਆ ਕਵਚ ਮੇਰੇ ਇਰਦ ਗਿਰਦ ਲੱਗਿਆ। ਮੈਂ ਜਿਹੜਾ ਮੂਲ ਮੰਤਰ ਦਾ ਜਾਪ ਕੀਤਾ ਜਾਂ ਅੰਮ੍ਰਿਤ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਾ, ਉਹਦੇ ਕਰਕੇ ਮੇਰੇ ਇਰਦ ਗਿਰਦ ਸੁਰੱਖਿਆ ਕਵਚ ਲੱਗਿਆ। ਮੈਂ 1 ਘੰਟਾ ਜਦੋਂ ਕੀਰਤਨ ਕੀਤਾ ਹੈ ਨਾ, ਉਹ ਕੀਰਤਨ ਦਾ ਸਦਕਾ ਬਾਬਾ ਦੀਪ ਸਿੰਘ ਦਾ, ਸ਼ਹੀਦ ਸਿੰਘਾਂ ਦਾ ਸੁਰੱਖਿਆ ਕਵਚ ਮੇਰੇ ਇਰਦ ਗਿਰਦ ਲੱਗ ਗਿਆ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਤੇ ਜਿੱਧਰ ਮੈਂ ਜਾ ਰਿਹਾ ਉਹਦੀ ਉਹ ਲੀਕ, ਉਹ ਸੁਰੱਖਿਆ ਕਵਚ ਵੀ ਮੇਰੇ ਨਾਲ ਹੀ ਜਾ ਰਿਹਾ ਹੈ। ਲੱਖ ਭਾਵੇਂ ਮੈਨੂੰ ਡੇਗਣ ਵਾਲੇ ਆ ਜਾਣ, ਪਰ ਮੈਂ ਉਹਦੇ ਸੁਰੱਖਿਆ ਕਵਚ ਦੇ ਵਿੱਚ ਹਾਂ। ਡੇਗਣ ਵਾਲੇ ਡਿੱਗ ਪੈਣਗੇ ਪਰ ਮੈਨੂੰ ਨਹੀਂ ਡਿੱਗ ਪਾਉਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਡੇਗਣ ਵਾਲੇ ਉਹ ਆਪਣਾ ਕੰਮ ਕਰੀ ਜਾਣਗੇ, ਪਰ ਉਹ ਜਿਹੜਾ ਸੁਰੱਖਿਆ ਕਵਚ ਹੈ ਨਾ, ਕਿਸੇ ਨੂੰ ਨਜ਼ਰ ਥੋੜੀ ਆ ਰਿਹਾ, ਉਹ ਤੇ ਮੈਂ ਮਹਿਸੂਸ ਕਰ ਰਿਹਾ ਨਾ, ਤੁਸੀਂ ਮਹਿਸੂਸ ਕਰੋਗੇ ਨਾ। ਕਿਸੇ ਨੂੰ ਨਜ਼ਰ ਨਹੀਂ ਆ ਰਿਹਾ, ਪਰ ਮੇਰੇ ਨਾਲ ਨਾਲ ਉਹ ਸੁਰੱਖਿਆ ਕਵਚ ਚੱਲਦਾ ਹੈ, ਚੱਲਦਾ ਹੈ। ਡੁੱਬਣ ਲੱਗਦਾ ਮੈਂ ਸਮੁੰਦਰ ਦੇ ਵਿੱਚ, ਸਾਰੇ ਪਾਸਿਓਂ ਘਿਰ ਜਾਣਾ ਵਾਂ, ਡੁੱਬਣ ਲੱਗਦਾ ਸਮੁੰਦਰ ਦੇ ਵਿੱਚ। ਲੋਕ ਵੀ ਕਹਿਣ ਲੱਗ ਪੈਂਦੇ, ਰਹਿਣਾ ਹੀ ਇਹਦਾ ਹੁਣ ਕੱਖ ਨਹੀਂ, ਬਚਣਾ ਹੀ ਕੁਝ ਨਹੀਂ। ਮੈਨੂੰ ਵੀ ਇਦਾਂ ਕਈ ਵਾਰੀ ਲੱਗਣ, ਸੱਚਮੁੱਚ ਮੇਰਾ ਹੁਣ ਤੇ ਸਭ ਕੁਝ ਗਿਆ, ਪਰ ਪਤਾ ਨਹੀਂ ਉਹਦੀ ਸੁਰੱਖਿਆ ਕਵਚ ਦੀ ਕਿਹੜੀ ਲਹਿਰ ਆਉਂਦੀ ਏ, ਜਿਹੜੀ ਮੈਨੂੰ ਫਿਰ ਉਠਾ ਕੇ ਕਿਨਾਰੇ ਤੇ ਲਾ ਦਿੰਦੀ ਏ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਸ ਆਹ ਚੀਜ਼ ਮਹਿਸੂਸ ਕਰੋ। ਤੇ ਅਖੀਰਲੀ ਗੱਲ, ਇਹ ਸਵੇਰੇ ਉੱਠ ਕੇ ਮਹਿਸੂਸ ਕਰਿਆ ਕਰੋ, ਜਿਹੜੀ ਬਿਮਾਰੀ ਆਈ ਸੀ ਮੇਰੇ ਉੱਤੇ, ਆਈ ਹੈ ਭਾਵੇਂ ਹੈਗੀ ਹੈ, ਸਮਝ ਲਓ। ਮੈਂ ਕਹਿੰਦਾ ਡਾਕਟਰਾਂ ਨੇ ਵੀ ਤੈਨੂੰ ਜਵਾਬ ਦੇ ਦਿੱਤਾ ਨਾ, ਭਾਵੇਂ ਤੂੰ ਬਚਣਾ ਨਹੀਂ, ਪਰ ਆਪਣੇ ਅੰਦਰ ਇਹ ਚੀਜ਼ ਸੋਚ, ਪੋਜ਼ਿਟਿਵਿਟੀ ਰੱਖ। ਮੈਂ ਕਈ ਤੁਹਾਨੂੰ ਇਹੋ ਜਿਹੇ ਸਰੀਰ ਮਿਲਾ ਸਕਦਾ, 15 ਸਾਲਾਂ ਤੋਂ ਡਾਕਟਰਾਂ ਨੇ ਜਵਾਬ ਦਿੱਤਾ ਕੈਂਸਰ ਦੀ 3ਰੀ ਸਟੇਜ ਹੈ ਤੇ 1 ਦਿਨ ਨਹੀਂ ਜੀ ਸਕਦੇ, ਪਰ 15 ਸਾਲ ਹੋ ਗਏ ਭੱਜੇ ਫਿਰਦੇ ਨੇ। ਉਹ ਕੀ ਹੈ? ਦਿਮਾਗ ਵਿੱਚ ਸੋਚ ਨਹੀਂ ਆਉਣ ਦਿੱਤੀ ਉਹਨਾਂ ਨੇ। ਕਰੋਨਾ ਦੇ ਵਿੱਚ ਜ਼ਿਆਦਾਤਰ ਮੌਤਾਂ ਉਹਨਾਂ ਦੀਆਂ ਹੋਈਆਂ ਨੇ ਜਿਨ੍ਹਾਂ ਨੇ ਨੈਗੇਟਿਵ ਖਿਆਲ ਬਣਾਏ, ਹਾਏ ਮੇਰਾ ਪਤਾ ਨਹੀਂ ਕੀ ਬਣਨਾ, ਮੈਂ ਬਚਣਾ ਹੈ ਕਿ ਨਹੀਂ ਬਚਣਾ। ਕਈਆਂ ਨੂੰ ਕਰੋਨਾ ਹੋਇਆ, ਉਹ ਹੱਸਦੇ ਖੇਡਦੇ ਨੇ, ਅੱਜ 2 ਵਾਰੀ ਹੋਇਆ, ਮੈਨੂੰ ਵੀ ਹੋਇਆ ਸੀ। ਸਾਰੇ ਹੱਸਦੇ ਖੇਡਦੇ ਨੇ, ਕਈਆਂ ਨੂੰ ਹੋਇਆ ਹਾਂਜੀ, ਪਰ ਮੌਤ ਉਹਨਾਂ ਦੀ ਹੋ ਗਈ ਜਿਨ੍ਹਾਂ ਨੂੰ ਕਰੋਨਾ ਹੋਇਆ ਹੀ ਨਹੀਂ, ਬਸ ਟੈਨਸ਼ਨ ਪੈ ਗਈ ਦਿਮਾਗ ਤੇ, ਹਾਏ ਕੀ ਬਣੇਗਾ। ਸੱਚੀ ਗੱਲ ਏ, ਇਹ ਮੇਰੀ ਬੇਨਤੀ, ਅੰਦਰ ਪੋਜ਼ਿਟਿਵਿਟੀ ਰੱਖੋ। ਜੇ ਡਾਕਟਰਾਂ ਨੇ ਕਹਿ ਵੀ ਦਿੱਤਾ ਨਾ ਤੂੰ ਨਹੀਂ ਬਚਣਾ, ਉਹਨਾਂ ਨੇ ਆਪਣੀ ਪੜ੍ਹਾਈ ਮੁਤਾਬਕ ਕਿਹਾ। ਉਹ ਦੁਨਿਆਵੀ ਡਾਕਟਰਾਂ ਨੇ ਕਿਹਾ ਨਾ ਤੂੰ ਨਹੀਂ ਬਚਣਾ, ਗੁਰੂ ਰਾਮਦਾਸ ਡਾਕਟਰ ਨੇ ਥੋੜੀ ਕਹਿਤਾ ਹੈ। ਸਤਿ ਸ੍ਰੀ ਅਕਾਲ। ਬਾਬਾ ਦੀਪ ਸਿੰਘ ਵੱਡੇ ਡਾਕਟਰ ਨੇ ਥੋੜੀ ਜਵਾਬ ਦੇ ਦਿੱਤਾ। ਮੈਂ ਤੇ ਡਰਾਂ ਉਦੋਂ ਜਦੋਂ ਉਹ ਜਵਾਬ ਦੇਵੇ ਮੈਨੂੰ, ਉਹਨੇ ਜਵਾਬ ਦੇਣਾ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਉਹ ਮਿੱਠ ਬੋਲੜਾ ਹੈ। ਇਹ ਮੇਰੀ ਬੇਨਤੀ ਹੈ, ਆਪਣੇ ਮਾਈਂਡ ਵਿੱਚ ਇਹ ਚੀਜ਼ ਰੱਖੋ ਕਿ ਜਿਹੜੀ ਬਿਮਾਰੀ ਆਈ, ਜਿਹੜੀ ਚੀਜ਼ ਆਈ, ਆ ਕੇ ਚਲੀ ਗਈ, ਪੱਕੇ ਤੌਰ ਤੇ ਚਲੀ ਗਈ ਹੈ। ਆ ਮੈਨੂੰ ਇੱਕ ਵਾਰੀ ਟਾਈਫਾਈਡ ਹੋ ਗਿਆ, ਮੈਂ ਮਿਸਾਲ ਦੇ ਰਿਹਾ, ਮਿਸਾਲ, ਮੈਨੂੰ ਟਾਈਫਾਈਡ ਹੋ ਗਿਆ, ਚਲਿਆ ਗਿਆ, ਤੇ ਆਪਣੇ ਅੰਦਰ ਇਹ ਸੋਚੋ ਇਹ ਪੱਕੇ ਤੌਰ ਤੇ ਹੀ ਚਲਿਆ ਗਿਆ ਹੈ ਜੀ। ਮੈਨੂੰ ਬੁਖਾਰ ਚੜਿਆ, ਚਲਿਆ ਗਿਆ, ਪਰ ਸੋਚੋ ਪੱਕੇ ਤੌਰ ਤੇ ਹੀ ਚਲਿਆ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਕਹਿੰਦਾ ਇਹੋ ਜੀ ਵਿਲ ਪਾਵਰ ਮਿਲ ਜੇਗੀ, ਇਹੋ ਜੀ ਤਾਕਤ ਮਿਲ ਜੇਗੀ, ਇਹੋ ਜੀ ਸ਼ਕਤੀ ਮਿਲ ਜੇਗੀ, ਤੁਹਾਡੇ ਵੱਲ ਵੇਖ ਵੇਖ ਕੇ ਕਈ ਜਿਉਣਾ ਸ਼ੁਰੂ ਕਰ ਦੇਣਗੇ। ਯਾਰ ਜੋ ਮਰਜ਼ੀ ਹੋ ਜੇ, ਬੰਦੇ ਦੀਆਂ ਗੱਲਾਂ ਸਹੀ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਮੇਰੀ ਬੇਨਤੀ ਹੈ। ਗੱਲਾਂ ਤੇ ਅੱਜ ਬੜੀਆਂ ਮੈਂ ਕਰਨੀਆਂ ਸੀ, ਪਰ ਸਮਾਂ ਸਮਾਪਤੀ ਦਾ ਹੋ ਗਿਆ। ਸਮੇਂ ਤੋਂ ਲੇਟ ਆਪਾਂ ਕਰਦੇ ਨਹੀਂ, ਇਹ ਸਭ ਨੂੰ ਪਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।